ਅਗਲੀ ਖਬਰ ਵੱਲ ਚੱਲੀਏ। ਟੁਲੈਰੀ ਲੇਕ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਮਿਸੀਸਿਪੀ ਤੋਂ ਬਾਅਦ ਜੇ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਲੇਕ ਸੀਗੀ ਉਹ ਟੁਲੈਰੀ ਲੇਕ ਸੀਗੀ। 600 ਤੇ 90 ਸਕੁਅਰ ਮਾਈਲ ਦਾ ਇਹ ਏਰੀਆ ਆ। ਤੁਸੀਂ ਦੇਖ ਲਓ ਵੀ 690 ਮੀਲ ਬਹੁਤ ਲੰਮਾ ਜਿਹੜਾ ਡਿਸਟੈਂਸ ਹੁੰਦਾ ਹੈਗਾ। ਪਰ ਇਹ ਸਾਰਾ ਕਾਸੇ ਦੇ ਜਦੋਂ ਪਿਛਲੇ ਸਮੇਂ ਦੇ ਵਿੱਚ ਡਰਾਊਟ ਆ ਗਿਆ, ਲੋਕਾਂ ਨੇ ਉੱਥੇ ਫਾਰਮਿੰਗ ਕਰਨੀ ਸ਼ੁਰੂ ਕਰਤੀ। ਲੇਕ ਲਗਭਗ ਖਤਮ ਹੋ ਚੁੱਕੀ ਸੀ। ਸਿਰਫ ਛੋਟਾ ਜਿਹਾ ਟੋਟਾ ਹੀ ਜਿਹੜਾ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਉੱਥੇ ਰਹਿ ਗਿਆ ਸੀਗਾ। ਹੁਣ ਕਹਿੰਦੇ ਇਹ ਕੈਲੀਫੋਰਨੀਆ ਲੇਕ ਦੇ ਫੁੱਟਪ੍ਰਿੰਟ ਮੁੜ ਕੇ ਫੇਰ ਜਿਹੜੇ ਸ਼ੁਰੂ ਹੋ ਗਏ ਹੈਗੇ ਆ। ਕੈਟਲਮੈਨ ਸਿਟੀ ਤੋਂ ਲੈ ਕੇ ਕੌਰਕਰਾਨ ਤੇ ਨਾਰਥ ਆਫ ਲੈਮੂਰ, ਇਹ ਜਿਹੜਾ ਏਰੀਆ ਆ ਸਾਰਾ ਲੇਕ ਦੇ ਵਿੱਚ ਕਨਵਰਟ ਹੁੰਦਾ ਜਾ ਰਿਹਾ ਆ। ਇਸ ਲੇਕ ਨੂੰ ਇੱਕ ਟਾਈਮ ਦੇ ਉੱਤੇ ਵਾਈਲਡ ਲਾਈਫ ਦੇ ਲਈ ਬਹੁਤ ਜ਼ਿਆਦਾ ਵੱਖ-ਵੱਖ ਵੈਰਾਈਟੀਜ਼ ਦੇ ਕਰਕੇ ਜਾਣਿਆ ਜਾਂਦਾ ਸੀ। ਨੇਟਿਵ ਅਮਰੀਕਨਸ, ਸਪੈਨਿਸ਼ ਮਿਸ਼ਨਰੀਜ਼ ਤੇ ਮੈਕਸੀਕਨ ਨੈਸ਼ਨਲਸ ਸੈਂਚੁਰੀ ਬੱਧੀ ਇਸ ਲੇਕ ਦੇ ਆਲੇ ਦੁਆਲੇ ਰਹਿੰਦੇ ਰਹੇ ਆ। ਉਸ ਟਾਈਮ ਤੇ ਇਹ ਲੇਕ ਹੁੰਦੀ ਸੀਗੀ। ਇੱਕ ਟਾਈਮ ਦੇ ਉੱਤੇ 1879 ਦੇ ਵਿੱਚ ਕਾਵੇ, ਕਰਨ, ਕਿੰਗਸ, ਟਿਊਲ ਰਿਵਰ, ਇਹ ਸਾਰੇ ਜਿਹੜੇ ਆ ਇਹ ਇਸ ਲੇਕ ਦੇ ਵਿੱਚ ਪੈਂਦੇ ਸੀ। ਉਹ ਤੋਂ ਬਾਅਦ ਅਰਲੀ 90s ਦੇ ਵਿੱਚ ਇਹ ਲੇਕ ਸੁੱਕਣੀ ਸ਼ੁਰੂ ਹੋ ਗਈ। ਬਾਅਦ ਦੇ ਵਿੱਚ ਕੀ ਹੋਇਆ, 1954 ਦੇ ਵਿੱਚ ਇੱਕ ਪਾਈਨ ਫਲੈਟ ਡੈਮ ਬਣਾ ਦਿੱਤਾ ਗਿਆ ਕਿੰਗਸ ਰਿਵਰ ਦੇ ਉੱਪਰ। ਤੇ ਜੋ ਪਾਣੀ ਆਉਣਾ ਸੀ ਲੇਕ ਨੂੰ ਉਹ ਬੰਦ ਹੋ ਗਿਆ। ਪਰ ਫਿਰ ਵੀ ਜਦੋਂ ਭਾਰੀ ਮੀਂਹ ਪੈਂਦੇ ਰਹੇ, ਫਲੱਡ ਆਉਂਦੇ ਰਹੇ 1938 ਚ, 1955, 1983 ਤੇ 1997 ਤੱਕ ਜ਼ਿਆਦਾ ਮੀਂਹ ਦੇ ਨਾਲ ਇਸ ਏਰੀਏ 'ਚ ਫਲੱਡਿੰਗ ਹੁੰਦੀ ਰਹੀ। ਪਰ ਲੇਕ ਦਾ ਜਿਹੜਾ ਏਰੀਆ ਸੀ ਉਹ 100 ਸਕੁਅਰ ਮਾਈਲ ਤੋਂ ਉੱਪਰ ਵੱਧ ਨਹੀਂ ਸਕਿਆ। 2023 ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਮੀਂਹ ਪੈਣ ਦੇ ਨਾਲ ਤੇ ਸਨੋ ਜਿਹੜੀ ਪੈਣ ਦੇ ਨਾਲ ਇਹ ਲੱਗਦਾ ਆ ਕਹਿੰਦੇ ਵੀ ਮੁੜ ਕੇ ਇੱਕ ਵਾਰੀ ਫੇਰ ਉਸ ਏਰੀਆ ਨੂੰ ਕਵਰ ਕਰ ਜਾਊਗੀ। 2.6 ਮਿਲੀਅਨ ਏਕੜ ਫੀਟ ਆਫ ਵਾਟਰ ਪਾਈਨ ਫਲੈਟ ਡੈਮ ਦੇ ਥਰੂ ਲੰਘਣਾ ਆ, ਜੋ ਕਿ ਸਿਰਫ 1 ਮਿਲੀਅਨ ਏਕੜ ਫੀਟ ਤੱਕ ਹੋਲਡ ਕਰ ਸਕਦਾ ਹੈਗਾ, ਜਿਹੜਾ ਕਿ ਸੈਨਮਾਈਕਿਨ ਰਿਵਰ ਦੇ ਨਾਰਥ ਦੇ ਵਿੱਚ ਹੈਗਾ ਆ। ਸੋ ਇਹ ਇੱਕ ਲੇਕ ਜਿਹੜੀ ਇੱਕ ਵਾਰੀ ਫੇਰ ਕਹਿੰਦੀ ਵੀ ਆਪਣਾ ਜਿਹੜਾ ਪੁਰਾਣਾ ਇਤਿਹਾਸ ਆ ਉਸ ਨੂੰ ਸਿਰਜਣ ਜਾ ਰਹੀ ਹੈਗੀ ਆ। ਬਹੁਤ ਵੱਡਾ ਜਿਹੜਾ ਆ ਐਕਸਟਰਾ ਟ੍ਰੋਪੀਕਲ ਸਟਾਰਮ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਤੇ ਬਹੁਤ ਜ਼ਿਆਦਾ ਮੀਂਹ ਸਨੋ ਪੈ ਰਹੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇਸ ਸਟਾਰਮ ਦੇ ਨਾਲ ਮੀਂਹ, ਬਹੁਤ ਤੇਜ਼ ਹਵਾਵਾਂ ਤੇ ਬਹੁਤ ਜ਼ਿਆਦਾ ਜਿਹੜੀ ਸਨੋ ਪੈ ਰਹੀ ਆ, ਜਿਹਦੇ ਕਰਕੇ ਹਾਈਵੇ I-80 ਇਸ ਨੂੰ ਕੁਝ ਸਮੇਂ ਦੇ ਲਈ ਅੱਜ ਬੰਦ ਵੀ ਕਰਨਾ ਪਿਆ ਹੈਗਾ। ਮੀਟੀਓਰੋਲੋਜਿਸਟ ਤਮਾਰਾ ਵਰਗ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਨਵਾਂ ਸਟਾਰਮ ਆਇਆ ਇਹਦਾ ਵੱਡਾ ਇੰਪੈਕਟ ਇਹ ਹੋਊਗਾ ਵੀ ਸਨੋਫਾਲ ਕਾਫੀ ਜ਼ਿਆਦਾ ਜਿਹੜੀ ਆ ਅੱਜ ਪਊਗੀ। I-80 ਡੋਨਰ ਸਮਿਟ ਦੇ ਲਾਗੇ ਬੰਦ ਕੀਤਾ ਗਿਆ। ਹੁਣ ਜੋ ਲੇਟੈਸਟ ਖਬਰ ਆਈ ਆ ਵੀ ਉੱਥੇ ਉਸ ਨੂੰ ਖੋਲ ਦਿੱਤਾ ਗਿਆ, ਪਰ ਕਾਫੀ ਘੰਟੇ ਜਿਹੜੇ ਆ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇਸ ਹਾਈਵੇ I-80 ਨੂੰ ਜੋ ਨਵਾਡਾ ਦੀ ਸਟੇਟ ਦੇ ਲਾਈਨ ਦੇ ਬਿਲਕੁਲ ਲਾਗੇ ਆ ਕੋਲਫੈਕਸ ਦੇ ਕੋਲ ਬੰਦ ਕਰਨਾ ਪਿਆ। ਇਸ ਤੋਂ ਬਿਨਾਂ ਜੇ ਆਪਾਂ ਇੱਧਰ ਵੀ ਬੇਕਰਸਫੀਲਡ ਵਾਲੀ ਸਾਈਡ I-5 ਵਾਲੀ ਵੀ ਗੱਲ ਕਰਦੇ ਜਾਈਏ, I-5 ਵੀ ਕੁਝ ਸਮੇਂ ਦੇ ਲਈ ਬੰਦ ਕਰਨਾ ਪਿਆ ਅੱਜ। ਜੀ ਬਿਲਕੁਲ। ਸੋ ਬਰਫਬਾਰੀ ਜਿਹੜੀ ਕਈ ਥਾਵਾਂ ਦੇ ਉੱਤੇ ਸ਼ੁਰੂ ਹੋ ਚੁੱਕੀ ਆ, ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਜਿਹੜਾ ਉਹ ਪੈ ਰਿਹਾ ਆ। ਬੇ ਏਰੀਆ ਦੇ ਵਿੱਚ ਸਟਾਰਮਸ ਦੇ ਨਾਲ ਤੇਜ਼ ਹਵਾਵਾਂ ਦੇ ਕਰਕੇ ਇੱਕ ਵਾਰੀ ਫੇਰ ਕਈ ਰੁੱਖ ਜਿਹੜੇ ਉਹ ਡਿੱਗੇ। ਅੱਜ ਹਾਈਵੇ 238 ਜਿਹੜਾ ਫਰੀਵੇ ਆ ਉਸ ਦੇ ਉੱਤੇ ਰੁੱਖ ਡਿੱਗਾ, ਜਿਸ ਨੇ 5 ਜਿਹੜੀਆਂ ਕਾਰਾਂ ਆ ਉਸ ਨੂੰ ਨੁਕਸਾਨ ਪਹੁੰਚਾਇਆ। ਲੇਕ ਸਾਈਡ ਅਪਾਰਟਮੈਂਟਸ ਦੇ ਪਾਰਕਿੰਗ ਲੋਟ ਦੇ ਵਿੱਚ ਇਹ ਰੁੱਖ ਡਿੱਗਾ ਸੀਗਾ। ਸੋ ਇਸੇ ਤਰੀਕੇ ਦੇ ਨਾਲ ਹੋਰ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲੀਆਂ। ਓਕਲੈਂਡ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ 52 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਉਹ ਰਿਕਾਰਡ ਕੀਤੀਆਂ ਗਈਆਂ। ਸੈਨ ਫਰਾਂਸਿਸਕੋ ਬੇ ਦੇ ਵਿੱਚ 2 ਵਜੇ ਤੱਕ ਜਿਹੜੀ ਫਲੱਡ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਰੱਖੀ ਗਈ ਸੀਗੀ। ਸੋ 3 ਵਜੇ ਤੱਕ PG&E ਦੱਸਦੀ ਸੀਗੀ ਵੀ ਤਕਰੀਬਨ 3800 ਲੋਕਾਂ ਦੀ ਬਿਜਲੀ ਜਿਹੜੀ ਆ ਉਹ ਬੰਦ ਸੀ। ਇੱਕ ਟਾਈਮ ਦੇ ਉੱਤੇ ਇਹ ਆંકੜਾ 6000 ਤੱਕ ਜਿਹੜਾ ਉਹ ਪਹੁੰਚ ਗਿਆ ਸੀਗਾ। ਪਿਛਲੇ ਸਟਾਰਮਸ ਦੇ ਨਾਲੋਂ ਇਹ ਸਟਾਰਮ ਥੋੜ੍ਹਾ ਜਿਹਾ
ਢਿੱਲਾ ਆਪਾਂ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਕਮਜ਼ੋਰ ਆ, ਪਰ ਉਤਲੀਆਂ ਜਿਹੜੀਆਂ ਜਿਹੜੀਆਂ ਹਵਾ ਉੱਥੇ ਥਾਵਾਂ ਦੇ ਉੱਤੇ ਜਿਹੜੀਆਂ ਹਾਈ ਐਲਟੀਚਿਊਡਸ ਦੇ ਉੱਤੇ, ਉੱਥੇ ਬਰਫ਼ਬਾਰੀ ਜਿਹੜੀ ਆ ਉਹ ਭਾਰੀ ਪੈ ਰਹੀ ਆ। ਕਈ ਥਾਵਾਂ ਦੇ ਉੱਤੇ ਕਈ ਫੁੱਟ ਤੱਕ ਬਰਫ਼ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਜੀ।